ਵੀਕੇ ਜੰਜੂਆ ਤੋਂ। ਵੀਕੇ ਜੰਜੂਆ ਨੇ ਇਸ ਗੱਲ ਨੂੰ ਤਸਦੀਕ ਕਰ ਦਿੱਤਾ, ਮੋਹਰ ਲਾ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਫਸਰਾਂ ਤੇ ਕਾਰਵਾਈ ਹੋਊਗੀ। ਜੀ ਦੇਖੋ, ਇਹ ਤੈਅ ਸੀਗਾ ਕਿ ਕੁਝ ਅਫਸਰਾਂ ਤੇ ਗਾਜ਼ ਡਿੱਗਣੀ ਹੈ। ਜਿਹੜੇ ਅਫਸਰਾਂ ਤੇ ਗਾਜ਼ ਡਿੱਗਣੀ ਹੈ, ਮੈਂ ਤੁਹਾਨੂੰ ਉਹਨਾਂ ਦੇ ਨਾਮ ਵੀ ਦੱਸ ਦਿੰਦਾ, ਜਿਨ੍ਹਾਂ ਤੇ ਗਾਜ਼ ਡਿੱਗਣੀ ਜਿਹੜੀ ਆ ਉਹ ਤੈਅ ਆ, ਕਿਉਂਕਿ ਇਹਨਾਂ ਨੇ ਪੁਸ਼ਟੀ ਕਰ ਦਿੱਤੀ ਆ। ਹੁਣ ਅਸੀਂ ਨਾਂ ਵੀ ਜਿਹੜੇ ਆ ਰਿਵੀਲ ਕਰ ਸਕਦੇ ਆ, ਕਿਉਂਕਿ ਉਹ ਨਾਂ ਸਾਰੇ ਜਿਹੜੇ ਔਨ ਦਾ ਰਿਕਾਰਡ ਆ ਹੀ ਚੁੱਕੇ ਆ ਤਕਰੀਬਨ। ਹਾਲਾਂਕਿ ਜੰਜੂਆ ਸਾਹਿਬ ਨੇ ਆਪਣੇ ਮੂੰਹ ਤੋਂ ਉਹ ਨਾਮ ਨਹੀਂ ਲਏ। ਤਾਂ ਇਹ ਜਿਹੜੇ ਆ, ਇਹ ਉਸ ਵੇਲੇ ਦੇ ਅਨੁਰੁੱਧ ਤਿਵਾੜੀ ਜਿਹੜੇ ਚੀਫ ਸੈਕਟਰੀ ਸਨ। ਫਿਰ ਬਾਕੀ ਜਿਹੜੇ ਸਾਰੇ ਦੇ ਸਾਰੇ ਨੇ, ਉਹ ਜੇ ਤੁਸੀਂ ਦੇਖੋਗੇ ਤਾਂ ਪੁਲਿਸ ਵਾਲੇ ਹੀ ਨੇ। ਮਤਲਬ ਕਿ ਜੇ ਮੈਂ ਤੁਹਾਨੂੰ ਨਾ ਗਿਣਾਵਾਂ, ਡੀਜੀਪੀ ਸਿਧਾਰਥ ਚਟੋਪਾਧਿਆਏ, ਤਤਕਾਲੀਨ ਡੀਜੀਪੀ ਕਹਿਣਾ ਆਪਾਂ, ਇਸ ਤੋਂ ਇਲਾਵਾ ਏਡੀਜੀਪੀ ਨਰੇਸ਼ ਅਰੋੜਾ, ਜੀ ਨਾਗੇਸ਼ਵਰ ਰਾਓ, ਇਹ ਹੁਣ ਵੀ ਨੇ ਏਡੀਜੀਪੀ ਸਾਈਬਰ ਕ੍ਰਾਈਮ ਹੁੰਦੇ ਸਨ। ਸੁਰਜੀਤ ਸਿੰਘ ਡੀਆਈਜੀ ਫਰੀਦਕੋਟ, ਹੁਣ ਸੇਵਾ ਮੁਕਤ ਹੋ ਚੁੱਕੇ ਆ। ਚਰਨਜੀਤ ਸਿੰਘ ਐਸਐਸਪੀ ਮੋਗਾ, ਰਾਕੇਸ਼ ਅਗਰਵਾਲ ਈਜੀ ਕਾਊਂਟਰ ਇੰਟੈਲੀਜੈਂਸ, ਇੰਦਰਵੀਰ ਸਿੰਘ ਡੀਆਈਜੀ ਫਿਰੋਜ਼ਪੁਰ, ਹਰਮਨਦੀਪ ਹੰਸ ਇਹ ਐਸਐਸਪੀ ਫਿਰੋਜ਼ਪੁਰ, ਇਹ ਸਾਰੇ ਹੀ ਜ਼ਿੰਮੇਵਾਰ ਜਿਹੜੇ ਆ ਉਹ ਮੰਨੇ ਗਏ ਸਨ ਰਿਪੋਰਟ ਦੇ ਵਿੱਚ। ਤਾਂ ਤੁਸੀਂ ਦੇਖ ਲਓ ਕਿ ਰੈਂਕ ਕਿੱਡੇ ਕਿੱਡੇ ਆ, ਕਿਉਂਕਿ ਇਹਦੇ ਵਿੱਚ ਜੇ ਤੁਸੀਂ ਰਿਪੋਰਟ ਦਾ ਸਾਰਾਂਸ਼ ਪੜੋਗੇ, ਕਿਉਂਕਿ ਰਿਪੋਰਟ ਜਿਹੜੀ ਆ ਜ਼ਿਆਦਾਤਰ ਹਿੱਸਿਆਂ ਦੇ ਰੂਪ ਦੇ ਵਿੱਚ ਮੀਡੀਆ 'ਚ ਆ ਹੀ ਗਈ ਆ। ਅਸਲ 'ਚ ਜਦੋਂ ਸੁਪਰੀਮ ਕੋਰਟ ਦੀ ਜਿਹੜੀ ਕਮੇਟੀ ਬਣੀ, ਉਹਦੇ 'ਚ ਸਾਬਕਾ ਜਸਟਿਸ ਇੰਦੂ ਮਲਹੋਤਰਾ ਜੀ ਸਨ ਨਿਗਰਾਨ, ਜਿਹੜੇ ਕਹਿ ਲਓ ਮੁੱਖ ਨਿਗਰਾਨ, ਉਹਨਾਂ ਦੀ ਨਿਗਰਾਨੀ ਹੇਠ ਇਹਨੇ ਕੰਮ ਕੀਤਾ। ਤਾਂ ਉਸ ਵੇਲੇ ਤਿਵਾੜੀ ਸਾਹਿਬ ਨੂੰ ਜਦੋਂ ਪੁੱਛਿਆ ਗਿਆ ਤਾਂ ਕਹਿੰਦੇ ਕਿ ਇਹਨਾਂ ਦਾ ਜਵਾਬ ਸੀਗਾ ਕਿ ਦੇਖੋ, ਮੈਂ ਕਰੋਨਾ ਨਾਲ ਪੀੜਤ ਸੀਗਾ ਤੇ ਮੈਂ ਉਸ ਵੇਲੇ ਪ੍ਰਿੰਸੀਪਲ ਚੀਫ ਸੈਕਟਰੀ ਹੁਸਨ ਲਾਲ ਦੀ ਡਿਊਟੀ ਲਾਈ ਸੀ, ਪਰ ਉਹਨਾਂ ਦੀ ਕਰੋਨਾ ਰਿਪੋਰਟ ਜਿਹੜੀ ਹੈ ਉਹ ਆ ਗਈ ਸੀਗੀ, ਨਾਲ ਉਹ ਵੀ ਪੋਜ਼ਿਟਿਵ ਆ ਗਏ। ਮਤਲਬ ਕਿ ਕੁਛ ਇਸ ਤਰ੍ਹਾਂ ਦਾ ਜਵਾਬ ਦਿੱਤਾ ਕਿ ਪੀਐਮ ਦੇ ਕਾਫਲੇ ਦੇ ਨਾਲ ਅਨੁਰਾਗ ਤਿਵਾੜੀ ਤੇ ਦੋਸ਼ ਹੈ ਕਿ ਉਹਨਾਂ ਨੇ ਪੀਐਮ ਦੇ ਕਾਫਲੇ ਦੇ ਨਾਲ ਕੋਈ ਅਧਿਕਾਰੀ ਨਿਯੁਕਤ ਨਹੀਂ ਕੀਤਾ। ਸੌਰੀ, ਇਹਨਾਂ ਦਾ ਇਹ ਰੋਲ ਸੀ। ਤੇ ਜਦ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਹੁਸਨ ਲਾਲ ਦੀ ਡਿਊਟੀ ਲਾਈ ਸੀ, ਪਰ ਉਹ ਕਰੋਨਾ ਪੀੜਤ ਹੋ ਗਿਆ। ਆ ਸੀ ਚੱਕਰ, ਠੀਕ ਹੈ ਜੀ। ਤਾਂ ਉਹਦੇ 'ਚ ਇਹ ਰਗੜੇਗਾ, ਕਿਉਂਕਿ ਦੇਖੋ ਗੱਲ ਇਹ ਹੈ ਕਿ ਮੁੱਖ ਸਕੱਤਰ ਦਾ ਕਿਸੇ ਹੋਰ ਅਧਿਕਾਰੀ ਦੀ ਡਿਊਟੀ ਤੇ ਲਾ ਸਕਦਾ ਹੈ ਨਾ, ਇਹ ਤਾਂ ਕਾਮਨ ਸੈਂਸ ਦੀ ਗੱਲ ਹੈ ਜੀ, ਕਿ ਜਿਹੜਾ ਉੱਥੇ ਕੋਈ ਕਹਿ ਲਓ ਕਿ ਫਿਰੋਜ਼ਪੁਰ ਮੰਡਲ ਦਾ ਕਮਿਸ਼ਨਰ ਹੈ, ਉਹਦੀ ਡਿਊਟੀ ਲਾ ਸਕਦੇ ਸੀ। ਅੱਛਾ, ਰਿਪੋਰਟ ਦੇ ਵਿੱਚ ਅੱਗੇ ਜੇ ਤੁਸੀਂ ਦੇਖੋਗੇ ਤੇ ਜਿਵੇਂ ਪੀਐਮ ਹੈ, ਰਾਸ਼ਟਰਪਤੀ ਉਪ ਰਾਸ਼ਟਰਪਤੀ ਹੈ, ਉਹਦੇ ਦੌਰਿਆਂ ਤੋਂ ਪਹਿਲਾਂ ਅਫਸਰਾਂ ਦੀ ਜਿਹੜੀ ਤਾਲਮੇਲ ਕਮੇਟੀ ਹੁੰਦੀ ਹੈ, ਕਹਿੰਦੇ ਆ ਕਿ ਉਸ ਕਮੇਟੀ ਦੇ ਵਿੱਚ ਵੀ ਜਿਹੜੀਆਂ ਮੀਟਿੰਗਾਂ ਹੋਈਆਂ, ਉਦੋਂ ਦੇ ਜਿਹੜੇ ਡੀਜੀਪੀਸੀ ਸਿਧਾਰਥ ਚਟੋਪਾਧਿਆਏ ਉਹ ਸ਼ਾਮਲ ਹੀ ਰਹੇ ਸੀਗੇ। ਠੀਕ ਹੈ। ਤੇ ਉਹਨਾਂ ਨੇ ਫੀਲਡ ਅਫਸਰਾਂ ਨੂੰ ਤਾਲਮੇਲ ਕਰਨ ਸੰਬੰਧੀ ਕੋਈ ਮੀਟਿੰਗ ਹੀ ਨਹੀਂ ਕੀਤੀ, ਤੇ ਖੁਦ ਵੀ ਇਸ ਦੌਰੇ ਦੇ ਰੂਟ ਦੇ ਵਿੱਚ ਉਹ ਮੌਜੂਦ ਨਹੀਂ ਸੀ, ਜੋ ਬਲੂ ਬੁੱਕ ਅਨੁਸਾਰ ਜ਼ਰੂਰੀ ਸੀਗਾ। ਤਾਂ ਮਤਲਬ ਕਿ ਦੋ ਵੱਡੇ ਅਫਸਰ ਤੇ ਇੱਥੇ ਕਰ ਜਾਂਦੇ ਆ, ਬਾਕੀ ਫਿਰ ਹੇਠਾਂ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਸੀਗੀਆਂ। ਤਾਂ ਕੁੱਲ ਮਿਲਾ ਕੇ ਇਹ ਜਿਹੜੇ ਸਾਰੇ ਅਧਿਕਾਰੀ ਆ ਹੁਣ ਕਾਰਵਾਈ ਦੀ ਜ਼ਦ ਚ ਆ ਜਾਣਗੇ। ਜੰਜੂਆ ਸਾਹਿਬ ਨੇ ਕਹਿ ਦਿੱਤਾ ਕਿ ਅਸੀਂ ਫਾਈਲ ਜਿਹੜੀ ਆ ਉਹ ਸੀਐਮਓ ਭੇਜ ਦਿੱਤੀ ਆ, ਹੁਣ ਮਾਨ ਸਾਹਿਬ ਨੇ ਉਹਦੇ ਤੇ ਨੋਟਿੰਗ ਕਰਨੀ ਆ, ਯਾਨੀ ਹੁਕਮ ਦੇਣੇ, ਤੇ ਉਸ ਤੋਂ ਬਾਅਦ ਅਸੀਂ ਕਾਰਵਾਈ ਕਰ ਦੇਣੀ ਆ। ਤਾਂ ਕਾਰਵਾਈ ਕੀ ਹੁੰਦੀ ਹੈ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਆਈਐਸ ਕੋਈ ਆਈਪੀਐਸ ਕਾਬੂ ਆ ਜਾਂਦਾ ਹੈ? ਤਾਂ ਦੇਖੋ, ਇਹਦੇ ਚ ਕੁਝ ਵੀ ਹੋ ਸਕਦਾ, ਬਥੇਰਾ ਕੁਝ ਹੋ ਸਕਦਾ। ਮਤਲਬ ਕਿ ਜਿਹੜਾ ਸੇਵਾ ਦੇ ਵਿੱਚ ਆ ਉਹ ਬਰਖਾਸਤ ਵੀ ਕੀਤਾ ਜਾ ਸਕਦਾ ਹੈ, ਉਹਨੂੰ ਡਿਮੋਟ ਕੀਤਾ ਜਾ ਸਕਦਾ ਹੈ। ਮਤਲਬ ਕਿ ਜਿਸ ਰੈਂਕ ਤੋਂ ਪ੍ਰਮੋਟ ਹੋਇਆ, ਹਿਸਾਬ ਲਾ ਲਓ, ਚਾਹੇ ਉਹਨੂੰ 4 ਤਰੱਕੀਆਂ ਮਿਲੀਆਂ, 5 ਮੂਲ ਅਹੁਦੇ ਤੇ ਵੀ ਆ ਸਕਦਾ ਉਹ ਜੀ, ਜਿੱਥੋਂ ਸਟਾਰਟ ਹੋਇਆ। ਤੋਂ ਇਸ ਤੋਂ ਇਲਾਵਾ ਮਤਲਬ ਕਿ ਹੋਰ ਵੀ ਕੁਝ ਹੁੰਦਾ ਹੈ, ਜਿੱਦਾਂ ਇੰਕਰੀਮੈਂਟ ਰੁਕ ਜਾਂਦਾ, ਅੱਧਾ ਇੰਕਰੀਮੈਂਟ ਰੁਕ ਜਾਂਦਾ ਜਿਹੜੇ ਸੇਵਾ ਚ ਹੁੰਦੇ ਆ ਜੀ। ਤੇ ਜੇ ਕੋਈ ਸੇਵਾ ਮੁਕਤ ਆ, ਉਹ ਵੀ ਨਹੀਂ ਛੁੱਟ ਸਕਦਾ। ਉਹਦੇ ਲਈ ਵੀ ਇਸ ਤਰ੍ਹਾਂ ਦਾ ਪ੍ਰਬੰਧ ਹੈ ਕਿ ਉਹਦੀ ਪੂਰੀ ਪੈਨਸ਼ਨ ਤੱਕ ਰੋਕੀ ਜਾ ਸਕਦੀ ਹੈ, ਉਹਦੇ ਭੱਤੇ ਰੋਕੇ ਜਾ ਸਕਦੇ ਆ, ਉਹਦੀ ਪੈਨਸ਼ਨ ਅੱਧੀ ਰੋਕੀ ਜਾ ਸਕਦੀ ਆ। ਸੋ ਇਸ ਤਰ੍ਹਾਂ ਦੀ ਤਜਵੀਜ਼ਤ ਕਹਿ ਲਓ ਕਿ ਸਜ਼ਾ ਜਿਹੜੀ ਹੈ ਉਹ ਪ੍ਰਬੰਧ ਦੇ ਰੂਪ ਦੇ ਵਿੱਚ ਮੌਜੂਦ ਆ। ਹੁਣ ਦੇਖੋ, ਵੈਸੇ ਇਹਨਾਂ ਨੇ ਇਸ਼ਾਰਾ ਕਰ ਦਿੱਤਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਅੰਦਰ ਅੰਦਰ ਇਹ ਸਾਰਾ ਮੱਖੂ ਜਿਹੜਾ ਹੈ ਉਹ ਠੱਪਿਆ ਜਾਏਗਾ। ਤੇ ਮੈਂ ਅੱਗੇ ਵੀ ਕਹਿੰਦਾ ਸਾਂ, ਵਾਰ-ਵਾਰ ਕਹਿੰਦਾ ਸਾਂ ਕਿ ਚੰਨੀ ਦਾ ਜਾਣਾ ਕੁਛ ਨਹੀਂ ਤੇ ਇਹਨਾਂ ਦਾ ਰਹਿਣਾ ਕੱਖ ਨਹੀਂ। ਤੁਸੀਂ ਇਹ ਦੇਖੋ ਨਾ, ਜਿਹੜੇ ਸਰਵਿਸ ਦੇ ਵਿੱਚ ਆ ਤਾਂ ਉਹਨਾਂ ਦਾ ਕੀ ਹਾਲ ਹੋਏਗਾ? ਇਹ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਬ੍ਰੀਚ ਦਾ ਮਸਲਾ ਕੋਈ ਛੋਟਾ ਮਸਲਾ ਨਹੀਂ ਹੈ ਕਿ ਤੁਹਾਡੀ ਫਾਈਲ ਤੇ ਉਹ ਦਾਗ ਚੜੇਗਾ। ਜਿਨ੍ਹਾਂ ਦੀ ਸੇਵਾ ਪਈ ਹੈ, ਮਤਲਬ ਕਿ ਜਿਹੜੇ ਹਾਲੇ ਰਿਟਾਇਰ ਹੋਣ ਤੋਂ ਦੂਰ ਨੇ, ਤਾਂ ਤੁਸੀਂ ਦੇਖ ਲਓ ਕਿ ਉਹਨਾਂ ਤੇ ਕਿੱਡਾ ਵੱਡਾ ਅਸਰ ਪੈਣ ਵਾਲਾ ਹੈ। ਕਿਉਂਕਿ ਇਹਦੇ ਚ ਕਾਰਵਾਈ ਜਿਹੜੀ ਆ ਮਾਮੂਲੀ ਕਾਰਵਾਈ ਨਹੀਂ ਹੋ ਸਕਦੀ। ਇਹਦੇ ਚ ਜਿਹੜਾ ਜਾਂਚ ਅਧਿਕਾਰੀ ਆ ਉਹ ਬੈਠੇਗਾ,
ਫਿਰ ਜੇ ਉਹ ਸੰਤੁਸ਼ਟ ਹੋ ਜਾਂਦਾ, ਸੰਤੁਸ਼ਟ ਹੋਣ ਵਾਲੀ ਕੋਈ ਗੱਲ ਨਹੀਂ, ਕਿਉਂਕਿ ਕਾਰਵਾਈ ਕਰਨੀ ਪਵੇਗੀ, ਤਾਂ ਉਸ ਤੋਂ ਬਾਅਦ ਇਹ ਜਿਹੜੀ ਕਾਰਵਾਈ ਅਮਲ ਚ ਆਏਗੀ।